ਮੱਤੇਵਾੜਾ ਜੰਗਲ ਦੇ ਨੇੜੇ ਇੱਥੇ ਟੈਕਸਟਾਈਲ ਪਾਰਕ ਲਗਾਇਆ ਜਾਂਦਾ ਹੈ ਤਾਂ ਇਹਦੇ ਨਾਲ ਜਿਹੜੇ ਨੇੜਲੇ ਵਸੋਂ ਵਾਲੇ ਪਿੰਡ ਨੇ ਉਹਨਾਂ ਦੇ ਨੁਕਸਾਨ ਕੀ ਹੋ ਸਕਦਾ ਹੈ, ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ। ਜਿਸ ਥਾਂ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਕਾਰਖਾਨੇ ਲਾਉਣ ਦਾ ਫੈਸਲਾ ਲਿਆ ਗਿਆ ਤਕਰੀਬਨ 1000 ਏਕੜ ਦੇ ਵਿੱਚ, ਉਹਦੇ ਬਿਲਕੁਲ ਨਾਲ ਸਤਲੁਜ ਦਰਿਆ ਵਗਦਾ ਹੈ ਔਰ ਉਹਦੇ ਤਿੰਨ ਪਾਸੇ ਜਿਹੜਾ ਆ ਉਹ ਜੰਗਲ ਦਾ ਇਲਾਕਾ ਹੈ। ਪਿੰਡਾਂ ਦਾ ਜਿਹੜਾ ਉਜਾੜਾ ਆ ਉਹ ਲਗਭਗ ਤੈਅ ਹੈ। ਸਿੱਖੇਵਾਲ ਪਿੰਡ ਆ, ਉਹ ਪਿੰਡ ਦੇ ਵਿੱਚ ਜਿੰਨੀ ਵੀ ਵਸੋਂ ਹੈ ਉਹ ਸਾਰੀ ਜ਼ਮੀਨ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਐਕਵਾਇਰ ਕੀਤੀ ਗਈ ਹੈ ਔਰ ਉਹਦੇ ਵਿੱਚ ਵੀ ਪਿੰਡ ਵਾਲੇ ਇਹ ਗੱਲ ਕਹਿੰਦੇ ਆ ਕਿ ਸਾਡੇ ਕੋਲੋਂ ਧੋਖੇ ਦੇ ਨਾਲ ਤੇ ਧੱਕੇ ਦੇ ਨਾਲ ਉਹ ਜ਼ਮੀਨ ਜਿਹੜੀ ਆ ਉਹ ਕਰਵਾਈ ਗਈ, ਉਹਦੀ ਰਜਿਸਟਰੀ ਕਰਵਾਈ ਗਈ। ਜਿਹੜੀ ਹਕੂਮਤੀ ਧਿਰ ਆ ਜਿਨ੍ਹਾਂ ਦੇ ਕੋਲ ਇਸ ਵੇਲੇ ਪੰਜਾਬ ਦੀ ਸੱਤਾ ਆ, ਆਮ ਆਦਮੀ ਪਾਰਟੀ, ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀਗੀ ਤਾਂ ਇਹੀ ਮੰਤਰੀ, ਇਹੀ ਸਪੀਕਰ ਸਾਹਿਬ, ਇਹੀ ਜਿਹੜੇ ਲੋਕ ਹੁਣ MLA ਬਣੇ ਨੇ, ਇਹ ਸਾਰੇ ਹੀ ਉਦੋਂ ਇਸ ਪ੍ਰੋਜੈਕਟ ਨੂੰ ਗਲਤ ਦੱਸ ਰਹੇ ਸੀ। ਜਿੰਨੀ ਵੀ ਆਈ ਆ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਲੁਧਿਆਣੇ ਦੇ ਵਿੱਚ ਲੱਗੀ ਹੈ, ਕੀ ਉਹਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਉਹਦੇ 'ਚ ਰੁਜ਼ਗਾਰ ਮਿਲਿਆ ਹੈ? ਇਹ ਗੱਲ ਜ਼ਰੂਰ ਦੇਖ ਲੈਣੀ ਚਾਹੀਦੀ। ਜਦੋਂ ਆਪ ਵਿਰੋਧੀ ਧਿਰ ਦੇ ਵਿੱਚ ਹੁੰਦੇ ਨੇ ਉਦੋਂ ਉਹ ਗੱਲਾਂ ਗਲਤ ਕਹੀਆਂ ਜਾਂਦੀਆਂ ਕਿ ਗਲਤ ਨੇ, ਜਦੋਂ ਆਪਣੇ ਹੱਥ ਦੇ ਵਿੱਚ ਸੱਤਾ ਆ ਜਾਂਦੀ ਹੈ ਤੇ ਉਹੀ ਗੱਲਾਂ ਬਿਨ ਇਹ ਕਹਿਣ ਲੱਗ ਜਾਂਦੇ ਕਿ ਸਹੀ ਹੈ। ਇਹ ਸਿਰਫ ਲੁਧਿਆਣੇ ਸ਼ਹਿਰ ਦਾ ਜਾਂ ਮੱਤੇਵਾੜੇ ਦੇ ਕੁਛ ਇੱਕ ਪਿੰਡਾਂ ਦਾ ਜਾਂ ਸੇਖੇਵਾਲ ਪਿੰਡ ਦਾ ਮਸਲਾ ਨਹੀਂ ਹੈਗਾ, ਇਹ ਪੰਜਾਬ ਦੀ ਸੱਭਿਅਤਾ ਦੀ ਹੋਂਦ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ। ਇਸ ਮਸਲੇ ਨੂੰ ਲੋਕ ਆਪਣਾ ਮਸਲਾ ਸਮਝਦੇ ਨੇ, ਮਸਲਾ ਤਾਂ ਲੋਕਾਂ ਦਾ ਹੈਗਾ ਆ। ਸੋ ਜੇ ਉਹ ਸਮਝ ਲੈਣਗੇ ਤਾਂ ਇਹ ਫੈਸਲੇ ਰੁਕਵਾਏ ਜਾ ਸਕਦੇ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਰ ਅੱਜ ਜਿਹੜਾ ਸੂਬਾ ਪੰਜ ਦਰਿਆਵਾਂ ਦੀ ਧਰਤੀ ਜਿਸ ਪੰਜਾਬ ਨੂੰ ਕਿਹਾ ਜਾਂਦਾ ਹੈ, ਤਾਂ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਧਰਤੀ ਆ ਉਹਦੇ ਵਿੱਚ ਜਿਹੜੇ ਕੁਦਰਤੀ ਸਰੋਤ ਨੇ, ਇੱਕ ਪਾਸੇ ਗੱਲ ਕੀਤੀ ਜਾਂਦੀ ਹੈ ਜਿਹੜੇ ਪੰਜਾਬ ਦੇ ਪਾਣੀਆਂ ਦੀ ਲੁੱਟ ਖਸੁੱਟ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤੀ ਜਾ ਰਹੀ ਹੈ, ਪਰ ਜਿਹੜੀ ਰਹਿੰਦ ਖੂੰਹਦ ਬਚੀ ਹੈ ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਹੀ ਪਲੀਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹੈ। ਚਾਹੇ ਮੱਤੇਵਾੜਾ ਜੰਗਲ ਦੀ ਗੱਲ ਹੋਵੇ, ਇਸ ਤੋਂ ਪਹਿਲਾਂ ਬੁੱਢੇ ਨਾਲੇ ਦੀ ਵੀ ਗੱਲ ਚੱਲਦੀ ਰਹੀ ਹੈ, ਪਰ ਅੱਜ ਮੱਤੇਵਾੜਾ ਜੰਗਲ ਨੂੰ ਲੈ ਕੇ ਪ੍ਰੈਸ ਵਾਰਤਾਲਾਪ ਕੀਤਾ ਗਿਆ ਹੈ। ਤਾਂ ਇਹਦੇ ਵਿੱਚ ਜਿਹੜੀ ਇੱਕ ਟੈਕਸਟਾਈਲ ਪਾਰਕ ਲਗਾਉਣ ਦਾ ਜਿਹੜਾ ਇੱਕ ਖਰਸ਼ਾ ਜਤਾਇਆ ਜਾ ਰਿਹਾ, ਤਾਂ ਉਹਦਾ ਐਲਾਨ ਆਮ ਆਦਮੀ ਪਾਰਟੀ ਦੇ CM ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ। ਤਾਂ ਜਥੇਬੰਦੀਆਂ ਦੇ ਵੱਲੋਂ ਇਸ ਦੇ ਉੱਪਰ ਸੰਘਰਸ਼ ਸ਼ੁਰੂ ਹੈ ਔਰ ਗੱਲਬਾਤ ਕਰਾਂਗੇ। ਸਾਡੇ ਨਾਲ ਪਰਮਜੀਤ ਸਿੰਘ ਗਾਜੀ ਨੇ। ਗਾਜੀ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜੇ ਮੱਤੇਵਾੜਾ ਜੰਗਲ ਦੇ ਨੇੜੇ ਇੱਥੇ ਟੈਕਸਟਾਈਲ ਪਾਰਕ ਲਗਾਇਆ ਜਾਂਦਾ ਹੈ ਤਾਂ ਇਹਦੇ ਨਾਲ ਜਿਹੜੇ ਨੇੜਲੇ ਵਸੋਂ ਵਾਲੇ ਪਿੰਡ ਨੇ ਉਹਨਾਂ ਦੇ ਨੁਕਸਾਨ ਕੀ ਹੋ ਸਕਦਾ ਹੈ, ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਮੁੱਢਲੇ ਰੂਪ ਦੇ ਵਿੱਚ ਗੱਲ ਇਹ ਹੈਗੀ ਕਿ ਇੰਡਸਟਰੀ ਜਿੱਥੇ ਵੀ ਲੱਗਦੀ ਆ ਉੱਥੇ ਪ੍ਰਦੂਸ਼ਣ ਪੈਦਾ ਹੁੰਦਾ ਹੈ, ਪਰ ਜਿਸ ਥਾਂ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਕਾਰਖਾਨੇ ਲਾਉਣ ਦਾ ਫੈਸਲਾ ਲਿਆ ਗਿਆ ਤਕਰੀਬਨ 1000 ਏਕੜ ਦੇ ਵਿੱਚ, ਉਹਦੇ ਬਿਲਕੁਲ ਨਾਲ ਸਤਲੁਜ ਦਰਿਆ ਵਗਦਾ ਹੈ ਔਰ ਉਹਦੇ ਤਿੰਨ ਪਾਸੇ ਜਿਹੜਾ ਆ ਉਹ ਜੰਗਲ ਦਾ ਇਲਾਕਾ ਆ। ਔਰ ਪੰਜਾਬ ਦੇ ਵਿੱਚ ਵੈਸੇ ਹੀ ਜਿਹੜੇ ਜੰਗਲ ਹੇਠਲਾ ਰਕਬਾ ਆ ਉਹ ਬਹੁਤ ਜ਼ਿਆਦਾ ਘੱਟ ਹੈ। ਆਮ ਇਹ ਮੰਨਿਆ ਜਾਂਦਾ ਕਿ ਕਿਸੇ ਵੀ ਧਰਤੀ ਦਾ ਤਕਰੀਬਨ 33% ਹਿੱਸਾ ਜਿਹੜਾ ਉਹ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਆ ਔਰ ਪੰਜਾਬ ਦੇ ਵਿੱਚ 3.67% ਜਿਹੜੇ ਆ ਉਹ ਸਿਰਫ ਫੋਰੈਸਟ ਹੈਗੇ ਆ ਜਾਂ ਜੰਗਲ ਹੈਗੇ ਆ। ਸੋ ਉਹਦੇ ਵਿੱਚੋਂ ਵੀ ਬਿਲਕੁਲ ਤਿੰਨ ਪਾਸੇ ਕਹਿ ਲਓ ਕਿ ਜੰਗਲ ਔਰ ਨਾਲ ਬਿਲਕੁਲ ਨਾਲ ਸਤਲੁਜ ਦਰਿਆ ਦਾ ਜਿਹੜਾ ਬੰਨ੍ਹ ਹੈ, ਜੇ ਤੁਸੀਂ ਜਾ ਕੇ ਉੱਥੇ ਦੇਖੋ ਜਿਸ ਥਾਂ ਦੇ ਉੱਪਰ ਇਹ ਕਾਰਖਾਨੇ ਲੱਗਣੇ ਆ ਤਾਂ ਬਿਲਕੁਲ ਜਿਸ ਤਰ੍ਹਾਂ ਪਿੱਛੇ ਵਾੜ ਆ ਇੰਨੀ ਦੂਰ ਜਿਹੜਾ ਸਤਲੁਜ ਦਾ ਆ ਉਹ ਵਹਿਣ ਵਗ ਰਿਹਾ ਆ। ਸੋ ਜਿੱਥੇ ਵੀ ਕਾਰਖਾਨੇ ਲੱਗਣਗੇ, ਆਪਾਂ ਪਹਿਲੋਂ ਲੁਧਿਆਣੇ ਦੀ ਹਾਲਤ ਦੇਖੀ ਆ ਔਰ ਸਤਲੁਜ ਦੀ ਹਾਲਤ ਹੀ ਜੇਕਰ ਆਪਾਂ ਲੁਧਿਆਣੇ ਤੋਂ ਪਰਲੇ ਪਾਸੇ ਜਾ ਕੇ ਦੇਖ ਲਈਏ ਕਿ ਉਹਨਾਂ ਕਾਰਖਾਨਿਆਂ ਦਾ ਜਿੰਨਾ ਵੀ ਗੰਦਗੀ ਆ ਉਹ ਸਾਰੀ ਸਤਲੁਜ ਦਰਿਆ ਦੇ ਵਿੱਚ ਪੈ ਰਹੀ ਆ ਔਰ ਲੁਧਿਆਣੇ ਸ਼ਹਿਰ ਤੋਂ ਬਾਅਦ ਉਹੀ ਦਰਿਆ ਬਹੁਤ ਜ਼ਿਆਦਾ ਪਲੀਤ ਹੋ ਜਾਂਦਾ ਆ। ਹੁਣ ਉਹੀ ਸਥਿਤੀ ਜਿਹੜੀ ਆ ਉਹ ਲੁਧਿਆਣੇ ਸ਼ਹਿਰ ਤੋਂ ਪਹਿਲਾਂ ਬਣਨ ਜਾ ਰਹੀ ਹੈ, ਕਿਉਂਕਿ ਲੁਧਿਆਣੇ ਤੋਂ ਵਹਿਣ ਦੇ ਉੱਪਰਲੇ ਪਾਸੇ ਇਹ ਸਾਰਾ ਇਲਾਕਾ ਹੈਗਾ। ਦੂਸਰੀ ਗੱਲ ਇਹ ਹੈਗੀ ਆ ਕਿ ਪਿੰਡਾਂ ਦਾ ਜਿਹੜਾ ਉਜਾੜਾ ਆ ਉਹ ਲਗਭਗ ਤੈਅ ਆ। ਜਿੱਦਾਂ ਸੇਖੇਵਾਲ ਪਿੰਡ ਆ, ਉਹ ਪਿੰਡ ਦੇ ਵਿੱਚ ਜਿੰਨੀ ਵੀ ਵਸੋਂ ਹੈ ਉਹ ਜਿਹੜੀ ਉੱਥੋਂ ਦੀ ਪੰਚਾਇਤੀ ਜ਼ਮੀਨ ਆ ਤਕਰੀਬਨ 416 ਏਕੜ। ਸੋ ਉਸੇ ਦੇ ਉੱਪਰ ਹੀ ਉਹ ਆਪਣਾ ਗੁਜ਼ਰ ਬਸਰ ਜਿਹੜਾ ਆ ਉਹ ਕਰਦੇ ਆ। ਉਹ ਸਾਰੀ ਜ਼ਮੀਨ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਐਕਵਾਇਰ ਕੀਤੀ ਗਈ ਹੈ ਔਰ ਉਹਦੇ ਵਿੱਚ ਵੀ ਪਿੰਡ ਵਾਲੇ ਇਹ ਗੱਲ ਕਹਿੰਦੇ ਆ ਕਿ ਸਾਡੇ ਕੋਲੋਂ ਧੋਖੇ ਦੇ ਨਾਲ ਤੇ ਧੱਕੇ ਦੇ ਨਾਲ ਉਹ ਜ਼ਮੀਨ ਜਿਹੜੀ ਹੈ
ਉਹ ਕਰਵਾਈ ਗਈ, ਉਹਦੀ ਰਜਿਸਟਰੀ ਕਰਵਾਈ ਗਈ ਆ। ਹਾਲਾਂਕਿ ਪਿੰਡ ਦੀ ਗ੍ਰਾਮ ਸਭਾ ਇਸ ਗੱਲ ਦਾ ਮਤਾ ਪਾ ਚੁੱਕੀ ਸੀਗੀ ਕਿ ਅਸੀਂ ਸਰਕਾਰ ਨੂੰ ਕਿਸੇ ਵੀ ਪ੍ਰੋਜੈਕਟ ਦੇ ਵਾਸਤੇ ਆਪਣੇ ਪਿੰਡ ਦੀ ਜ਼ਮੀਨ ਜਿਹੜੀ ਆ ਉਹ ਨਹੀਂ ਦੇਣੀ। ਔਰ ਜਦੋਂ ਹੁਣ ਜਿਹੜੀ ਹਕੂਮਤੀ ਧਿਰ ਆ ਜਿਨ੍ਹਾਂ ਦੇ ਕੋਲ ਇਸ ਵੇਲੇ ਪੰਜਾਬ ਦੀ ਸੱਤਾ ਆ, ਆਮ ਆਦਮੀ ਪਾਰਟੀ, ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀਗੀ ਤਾਂ ਇਹੀ ਮੰਤਰੀ, ਇਹੀ ਸਪੀਕਰ ਸਾਹਿਬ, ਇਹੀ ਜਿਹੜੇ ਲੋਕ ਹੁਣ MLA ਬਣੇ ਨੇ, ਇਹ ਸਾਰੇ ਹੀ ਉਦੋਂ ਇਸ ਪ੍ਰੋਜੈਕਟ ਨੂੰ ਗਲਤ ਦੱਸ ਰਹੇ ਸੀਗੇ। ਹੁਣ ਇਹਨਾਂ ਦੀ ਸਰਕਾਰ ਬਣਨ ਦੇ ਨਾਲ ਉਹ ਪ੍ਰੋਜੈਕਟ ਸਹੀ ਕਿਸ ਤਰ੍ਹਾਂ ਹੋ ਗਿਆ? ਸੋ ਬੁਨਿਆਦੀ ਤੌਰ ਦੇ ਉੱਪਰ ਇਹੀ ਗੱਲ ਹੈ ਕਿ ਜਿਹੜੀ ਇੰਡਸਟਰੀ ਲਾਈ ਜਾ ਰਹੀ ਆ ਉਹਨੇ ਸਤਲੁਜ ਦਾ ਜਿਹੜਾ ਸਾਫ਼ ਪਾਣੀ ਹੈ ਉਹ ਵਰਤਣਾ ਆ। ਉਹ ਵਰਤਣ ਤੋਂ ਬਾਅਦ ਜਿਹੜਾ ਗੰਦਾ ਪਾਣੀ ਹੈ ਉਹ ਦੁਬਾਰਾ ਸਤਲੁਜ ਦੇ ਵਿੱਚ ਪਾ ਕੇ ਉਹਨੂੰ ਪਲੀਟ ਕਰਨਾ, ਔਰ ਉੱਥੋਂ ਦੀ ਇਕੋਲੋਜੀ ਜਿਹੜੀ ਆ ਉਹ ਪ੍ਰਭਾਵਿਤ ਹੋਣੀ। ਔਰ ਜਿਹੜੀ ਕੈਮੀਕਲ ਵੇਸਟ ਹੈ, ਆਪਾਂ ਸਾਰਿਆਂ ਨੂੰ ਪਤਾ ਕਿ ਉਹ ਬਿਮਾਰੀਆਂ ਦਾ ਘਰ ਹੈ, ਉਹਦੇ ਨਾਲ ਵਸੋਂ ਨੂੰ ਬਿਮਾਰੀਆਂ ਹੀ ਵੰਡੀਆਂ ਜਾਣੀਆਂ ਨੇ। ਇੱਕ ਵੱਡਾ ਸਵਾਲ ਹੈ ਕਿ ਜਿੱਥੇ ਪਾਣੀ ਨੂੰ ਪਲੀਤ ਕੀਤਾ ਜਾਵੇਗਾ, ਨੇੜਲੇ ਪਿੰਡਾਂ ਦਾ ਉਜਾੜਾ ਕੀਤਾ ਜਾਵੇਗਾ, ਤਾਂ ਜਿਹੜੇ ਉੱਥੋਂ ਲੋਕ ਆਪਣਾ ਪਿੰਡ ਛੱਡਣਗੇ ਉਹ ਲੋਕ ਕਿਹੜੀ ਜਗ੍ਹਾ ਦੇ ਉੱਪਰ ਜਾ ਕੇ ਵਸੋਂ ਕਰਨਗੇ? ਇੱਕ ਪਾਸੇ ਤੇ ਜਿਹੜੇ ਯੂਪੀ ਤੋਂ, ਹਰਿਆਣੇ ਤੋਂ ਮਜ਼ਦੂਰਾਂ ਨੂੰ ਲਿਆ ਕੇ ਲੁਧਿਆਣੇ ਦੇ ਕਰੀਬ ਜਿੰਨੇ ਵੀ ਪਿੰਡ ਹੈ ਉਹਨਾਂ ਦੇ ਵਿੱਚ ਵਸਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਜਿਹੜੇ ਪੰਜਾਬ ਦੇ ਜੰਮੇ ਆ ਜਾਂ ਪੰਜਾਬ ਦੀ ਸਰ ਜ਼ਮੀਨ ਦੇ ਨਾਲ ਜੁੜੇ ਹੋਏ ਲੋਕ ਆ, ਫਿਰ ਉਹ ਜੜ ਕੇ ਕਿਹੜੀ ਜਗ੍ਹਾ ਵੱਲੇ ਜਾਣਗੇ? ਇਹ ਬੜਾ ਵੱਡਾ ਸਵਾਲ ਹੈਗਾ ਆ। ਇਸ ਤੋਂ ਪਹਿਲਾਂ ਵੀ ਆਮ ਤੌਰ ਤੇ ਇਹ ਕਿਹਾ ਜਾਂਦਾ, ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਿ ਅਸੀਂ ਇੰਪਲੋਇਮੈਂਟ ਪੈਦਾ ਕਰਨੀ ਹੈ, ਅਸੀਂ ਰੁਜ਼ਗਾਰ ਪੈਦਾ ਕਰਨਾ ਹੈ। ਦੱਸੋ ਕਿਹੜੀ ਸਰਕਾਰ ਇਹ ਗੱਲ ਕਹਿੰਦੀ ਕਿ ਅਸੀਂ ਇਹ ਕੰਮ ਬੇਰੁਜ਼ਗਾਰੀ ਦੇ ਵਾਸਤੇ ਲਿਆ ਰਹੇ ਹਾਂ? ਪਰ ਜਿੰਨੀ ਵੀ ਆਈ ਆ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਲੁਧਿਆਣੇ ਦੇ ਵਿੱਚ ਲੱਗੀ ਹੈ, ਕੀ ਉਹਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਉਹਦੇ 'ਚ ਰੁਜ਼ਗਾਰ ਮਿਲਿਆ ਆ? ਇਹ ਗੱਲ ਜ਼ਰੂਰ ਦੇਖ ਲੈਣੀ ਚਾਹੀਦੀ ਹੈ। ਦੂਜਾ ਇਹ ਹੈ ਕਿ ਜਿਹੜੇ ਪ੍ਰੋਜੈਕਟ ਸਮੇਂ-ਸਮੇਂ ਸਿਰ ਉਲੀਕੇ ਜਾਂਦੇ ਰਹੇ ਆ ਉਹਨੂੰ ਸਾਫ਼ ਕਰਨ ਦੇ, ਸਤਲੁਜ ਨੂੰ ਜਾਂ ਹੋਰ ਸਾਰੇ ਕਾਸੇ ਨੂੰ, ਉਹਨਾਂ ਦੀ ਕਿੰਨੀ ਕੁ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਹੋਈ ਆ। ਔਰ ਤੀਸਰੀ ਗੱਲ ਇਹ ਹੈ ਕਿ ਜਿਹੜਾ ਬਿਲਕੁਲ ਹੀ ਕੁਦਰਤੀ ਪੱਖੋਂ ਆਪਾਂ ਕਹੀਏ ਬਹੁਤ ਸੰਵੇਦਨਸ਼ੀਲ ਇਲਾਕਾ ਆ, ਬਿਲਕੁਲ ਦਰਿਆ ਦੇ ਕੰਢੇ 'ਤੇ, ਮਤਲਬ ਪਤਾ ਨਹੀਂ ਕੀ ਸੋਚ ਕੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਲੀਕ ਲਏ ਜਾਂਦੇ ਆ। ਔਰ ਇਹ ਵੀ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਕਿ ਜਦੋਂ ਆਪ ਵਿਰੋਧੀ ਧਿਰ ਦੇ ਵਿੱਚ ਹੁੰਦੇ ਨੇ ਉਦੋਂ ਉਹ ਗੱਲਾਂ ਗਲਤ ਕਹੀਆਂ ਜਾਂਦੀਆਂ ਕਿ ਗਲਤ ਨੇ, ਜਦੋਂ ਆਪਣੇ ਹੱਥ ਦੇ ਵਿੱਚ ਸੱਤਾ ਆ ਜਾਂਦੀ ਹੈ ਤੇ ਉਹੀ ਗੱਲਾਂ ਇਨ ਬਿਨ ਇਹ ਕਹਿਣ ਲੱਗ ਜਾਂਦੇ ਕਿ ਸਹੀ ਹੈ। ਸੋ ਇਹਦੇ ਤੋਂ ਇਹ ਵੀ ਗੱਲ ਸਮਝ ਦੇ ਵਿੱਚ ਆਉਂਦੀ ਵੀ ਜਿੰਨੀਆਂ ਵੀ ਇਹ ਸਿਆਸੀ ਧਿਰਾਂ ਜਾਂ ਵੋਟਾਂ ਵਾਲੀਆਂ ਪਾਰਟੀਆਂ ਨੇ, ਇਹਨਾਂ ਸਾਰਿਆਂ ਦੇ ਆਪਣੇ ਮੁਫਾਦ ਹੈ। ਬੇਸਿਕਲੀ ਕੁਦਰਤੀ ਸਾਧਨਾਂ ਦੀ, ਪੰਜਾਬ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਨਾ ਇਹਨਾਂ ਦਾ ਟੀਚਾ ਹੈਗਾ ਆ। ਉਹ ਜਿੰਨੀ ਦੇਰ ਤੱਕ ਲੁੱਟ ਕਰਨ ਦਾ ਮੌਕਾ ਆਪਣੇ ਆਪ ਨੂੰ ਨਹੀਂ ਮਿਲਿਆ ਹੁੰਦਾ, ਉਨੀ ਦੇਰ ਤੱਕ ਉਹ ਗੱਲ ਗਲਤ ਹੁੰਦੀ ਆ। ਜਦੋਂ ਆਪ ਉਹ ਸੀਟ ਦੇ ਉੱਪਰ ਆ ਕੇ ਬੈਠ ਜਾਂਦੇ ਆ ਤੇ ਉਹੀ ਬੰਦੇ ਜਿਹੜੇ ਆ ਉਹ ਮਤਲਬ ਰੰਗ ਬਦਲ ਲੈਂਦੇ ਆ। ਔਰ ਜਿੰਨੇ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਦੁਨੀਆ ਦੇ ਵਿੱਚ ਰੁਕੇ ਆ ਉਹ ਲੋਕਾਂ ਦੀ ਪਾਰਟੀਸਪੇਸ਼ਨ ਦੇ ਨਾਲ ਹੀ ਰੁਕੇ ਆ। ਔਰ ਇਸ ਮਾਮਲੇ ਦੇ ਵਿੱਚ ਇਹ ਗੱਲ ਸਮਝਣੀ ਚਾਹੀਦੀ ਕਿ ਇਹ ਸਿਰਫ ਲੁਧਿਆਣੇ ਸ਼ਹਿਰ ਦਾ ਜਾਂ ਮੱਤੇਵਾੜੇ ਦੇ ਕੁਛ ਇੱਕ ਪਿੰਡਾਂ ਦਾ ਜਾਂ ਸੇਖੇਵਾਲ ਪਿੰਡ ਦਾ ਮਸਲਾ ਨਹੀਂ ਹੈਗਾ। ਇਹ ਪੰਜਾਬ ਦੀ ਸੱਭਿਅਤਾ ਦੀ ਹੋਂਦ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ ਆ ਕਿ ਅਸੀਂ ਆਪਣੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਕਿਸ ਤਰ੍ਹਾਂ ਬਚਾਉਣਾ, ਆਪਣੇ ਆਉਣ ਵਾਲੇ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦਾ ਭਵਿੱਖ ਕਿਸ ਤਰ੍ਹਾਂ ਸੁਰੱਖਿਅਤ ਕਰਨਾ। ਔਰ ਜਿਹੜੀ ਕੁਦਰਤ ਦੀ ਇੰਨੀ ਵੱਡੀ ਨਿਆਮਤ ਸਾਨੂੰ ਪਾਣੀ ਦੇ ਰੂਪ ਦੇ ਵਿੱਚ ਮਿਲੀ ਹੋਈ ਹੈ, ਉਹਨੂੰ ਪਲੀਤ ਹੋਣ ਤੋਂ, ਉਹਨੂੰ ਬਿਮਾਰੀਆਂ ਵੰਡਣ ਵਾਲਾ ਜ਼ਹਿਰ ਬਣਨ ਤੋਂ ਕਿਸ ਤਰ੍ਹਾਂ ਰੋਕਣਾ ਆ। ਸੋ ਉਹਦੇ ਵਾਸਤੇ ਇਹੀ ਗੱਲ ਹੈ ਕਿ ਸਾਰਿਆਂ ਨੂੰ, ਜਿੰਨੇ ਵੀ ਲੋਕ ਇਹ ਗੱਲਬਾਤ ਸੁਣ ਰਹੇ ਹੋਣਗੇ ਜਾਂ ਅੱਜ ਜਿੰਨੇ ਵੀ ਵਾਤਾਵਰਨ ਪ੍ਰੇਮੀਆਂ ਨੇ ਇਸ ਮਸਲੇ ਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ ਆ, ਉਹਨਾਂ ਨੂੰ ਆਪਣਾ ਨਿੱਜੀ ਫਰਜ਼ ਸਮਝਣਾ ਚਾਹੀਦਾ। ਬੇਸ਼ੱਕ ਅਸੀਂ ਸਿੱਧੇ ਤੌਰ ਦੇ ਉੱਪਰ ਉਹਦੇ ਤੋਂ ਪ੍ਰਭਾਵਿਤ ਹੋਈਏ ਜਾਂ ਨਾ ਹੋਈਏ, ਜੇ ਇਹ ਨਾ ਰੁਕਿਆ ਤਾਂ ਪੰਜਾਬ ਦੀ ਹਾਲਤ ਹੋਰ ਵੀ ਬਦ ਤੋਂ ਬਦਤਰ ਹੋਣੀ ਹੈ। ਇੰਡਸਟਰੀ ਲਾਉਣੀ ਹੈ, ਹਰ ਇੱਕ ਅੱਜ ਪ੍ਰੈਸ ਕਾਨਫਰੰਸ ਵੀ ਤੁਸੀਂ ਸੁਣੀ ਹੈ, ਉਹ 'ਚ ਵੀ ਵਾਰ-ਵਾਰ ਇਹੀ ਗੱਲ ਕਹੀ ਗਈ ਕਿ ਤੁਸੀਂ ਇਲਾਕਾ ਤਾਂ ਦੇਖੋ ਨਾ ਕਿਹੜੇ ਦੇ ਵਿੱਚ ਲਾਉਣੀ ਹੈ। ਮਤਲਬ ਇੰਨੀ ਜ਼ਿਆਦਾ ਸ਼ੋਸ਼ਣੀ ਬਿਰਤੀ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਦੇਖੋ ਵੀ ਇੱਕ ਤਾਂ ਪਾਣੀ ਲੈਣ ਦਾ, ਕਿਉਂਕਿ ਟੈਕਸਟਾਈਲ ਇੰਡਸਟਰੀ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਸਾਫ਼ ਪਾਣੀ ਦੀ ਲੋੜ ਹੁੰਦੀ, ਵੀ ਸਾਫ਼ ਪਾਣੀ ਜਿਹੜਾ ਆ ਉਹ ਸਤਲੁਜ ਦੇ ਬਿਲਕੁਲ ਨਾਲੋਂ ਜਿਹੜਾ ਹੈਗਾ ਉਹ ਲੈ ਲਿਆ ਜਾਊਗਾ ਔਰ ਪਲੀਤ ਕੀਤਾ ਹੋਇਆ ਪਾਣੀ ਜਿਹੜਾ ਆ ਉਹ ਦੁਬਾਰਾ ਉਸੇ ਦਰਿਆ ਦੇ ਵਿੱਚ ਪਾ ਦਿੱਤਾ ਜਾਊਗਾ। ਸੱਤਾਧਾਰੀ ਜਿਹੜੇ ਲੋਕ ਹੈ ਉਹ ਤਰਕ ਦਿੰਦੇ ਨੇ ਕਿ ਇਹਦੇ ਨਾਲ ਜਿਹੜਾ ਜੰਗਲ ਨਹੀਂ ਉਜਾੜਿਆ ਜਾਣਾ, ਪਾਣੀ ਇਹਦੇ ਨਾਲ ਕੋਈ ਪ੍ਰਦੂਸ਼ਿਤ ਨਹੀਂ ਹੋਵੇਗਾ। ਫਿਰ ਜਿਹੜੇ ਉਹਨਾਂ ਦਾ ਤਰਕ ਹੈ ਉਸ ਨੂੰ ਕਿਸ ਤਰੀਕੇ ਤੋਂ ਮੰਨਿਆ ਜਾਵੇ? ਝੂਠ ਬੋਲ ਰਹੇ ਆ, ਹੋਰ ਕੋਈ ਮਤਲਬ ਦੂਸਰੀ ਗੱਲ ਹੀ ਨਹੀਂ ਹੈਗੀ। ਝੂਠ ਬੋਲ ਰਹੇ ਆ। ਉਹੀ ਭਗਵੰਤ ਮਾਨ ਨੇ, ਉਹੀ ਕੁਲਤਾਰ ਸਿੰਘ ਸੰਧਵਾ ਨੇ, ਉਹੀ ਬਾਕੀ ਨੇ। ਜਦੋਂ ਉਹ ਸੱਤਾ ਦੇ ਵਿੱਚ ਨਹੀਂ ਸੀਗੇ ਉਦੋਂ ਇਹ ਪ੍ਰੋਜੈਕਟ ਗਲਤ ਸੀਗਾ, ਹੁਣ ਇਹ ਪ੍ਰੋਜੈਕਟ ਸਹੀ ਕਿੱਦਾਂ ਹੋ ਰਿਹਾ? ਜਿਹੜੀ ਗੱਲ ਉਹ ਕਹਿ ਰਹੇ ਆ ਉਹ ਸਰਾਸਰ ਝੂਠ ਬੋਲ ਰਹੇ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਜਾਂ ਉਹ ਪਹਿਲਾਂ ਝੂਠ ਬੋਲ ਰਹੇ ਸੀਗੇ, ਹੁਣ ਭਗਵੰਤ ਮਾਨ ਹੋਣੀ ਦੱਸ ਦੇਣ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਜਿਹੜੀਆਂ ਗੱਲਾਂ ਕਹਿ ਰਹੇ ਸੀਗੇ ਉਦੋਂ ਝੂਠ ਬੋਲ ਰਹੇ ਸੀ ਕਿ ਹੁਣ ਝੂਠ ਬੋਲ ਰਹੇ ਆ। ਸੋ ਇਹ ਗੱਲ ਸਮਝ ਆਉਂਦੀ ਹੈ ਨਾ ਕਿ ਜਦੋਂ ਤੁਸੀਂ ਸੱਤਾ 'ਚ ਨਹੀਂ ਸੀਗੇ, ਤੁਹਾਨੂੰ ਵਿੱਚੋਂ ਹਿੱਸਾ ਨਹੀਂ ਸੀ ਮਿਲਣਾ,
ਉਦੋਂ ਤੁਸੀਂ ਇਹ ਗੱਲ ਨੂੰ ਗਲਤ ਕਹਿੰਦੇ ਸੀ। ਹੁਣ ਜਦੋਂ ਤੁਹਾਨੂੰ ਹਿੱਸਾ ਮਿਲਣਾ ਤੇ ਤੁਸੀਂ ਝੂਠ ਬੋਲ ਰਹੇ ਹੋ। ਹੋਰ ਇਹਦਾ ਕੋਈ ਜਵਾਬ, ਕੋਈ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇੱਕੋ ਹੀ ਬੰਦਾ ਦੋ ਉਲਟ ਸਟੇਟਮੈਂਟਾਂ ਦੇ ਰਿਹਾ ਹੈ। ਇਹਦਾ ਮਤਲਬ ਇਹ ਹੈ ਵੀ ਜਾਂ ਉਹ ਪਹਿਲਾਂ ਝੂਠ ਬੋਲ ਰਿਹਾ ਸੀ ਜਾਂ ਹੁਣ ਬੋਲ ਰਿਹਾ। ਪਹਿਲਾਂ ਉਹ ਇਸ ਕਰਕੇ ਨਹੀਂ ਬੋਲ ਰਿਹਾ ਹੋ ਸਕਦਾ ਕਿਉਂਕਿ ਉਦੋਂ ਉਹਨੂੰ ਮੁਨਾਫਾ ਵਿੱਚੋਂ ਨਹੀਂ ਸੀ ਮਿਲਣਾ। ਹੁਣ ਆਪਦੇ ਮੁਨਾਫੇ ਦੇ ਲਈ ਭਗਵੰਤ ਮਾਨ ਤੇ ਉਹਦੇ ਸਾਥੀ ਝੂਠ ਬੋਲ ਰਹੇ ਆ। ਲੋਕਤੰਤਰ ਦਾ ਹਿੱਸਾ ਮੰਨਿਆ ਜਾਂਦਾ ਹੈ ਪ੍ਰੈਸ ਨੂੰ ਜਾਂ ਵੈੱਬ ਚੈਨਲ ਨੇ। ਪੰਜਾਬ ਦੀ ਗੱਲ ਕਰਦੇ ਆਏ ਨੇ। ਪਿਛਲੇ ਸਮੇਂ ਦੇ ਦਰਮਿਆਨ ਦੇਖਿਆ ਕਿ ਕਿਸਾਨੀ ਅੰਦੋਲਨ ਚੱਲਦਾ ਸੀ, ਉਦੋਂ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਗੋਦੀ ਮੀਡੀਆ ਸੀ, ਜਿਹਨੂੰ ਗੋਦੀ ਮੀਡੀਆ ਦਾ ਨਾਮ ਦਿੱਤਾ ਜਾਂਦਾ, ਚਾਹੇ ਉਹ ਨੈਸ਼ਨਲ ਮੀਡੀਆ ਦੀ ਗੱਲ ਹੋਵੇ, ਤਾਂ ਉਹਨੂੰ ਇੱਕ ਤਰ੍ਹਾਂ ਦੇ ਨਾਲ ਟੱਕਰ ਪੰਜਾਬ ਦੇ ਮੀਡੀਆ ਨੇ ਦਿੱਤੀ ਸੀ। ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ, ਸਰਜ਼ਮੀਨ ਦੇ ਨਾਲ ਜੁੜਿਆ ਹੋਇਆ ਇਹ ਮੱਤੇਵਾੜਾ ਜੰਗਲ ਦਾ ਮਸਲਾ ਹੈ। ਤਾਂ ਜਿਹੜੇ ਕਹਿ ਸਕਦੇ ਹਾਂ ਕਿ ਜਿਹੜੇ ਕੁਝ ਚੈਨਲ ਨੇ ਪੰਜਾਬ ਪੱਖੀ ਗੱਲ ਕਰਦੇ ਨੇ ਆਪਣੇ ਆਪ ਨੂੰ ਬਾਹਰੀ ਤੌਰ 'ਤੇ, ਪਰ ਅੰਦਰੂਨੀ ਤੌਰ 'ਤੇ ਉਹਨਾਂ ਦਾ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਜਾਣਾ, ਇਹਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਮੀਡੀਆ ਕਾਫੀ ਹਿੱਸੇ ਤੱਕ ਕੰਟਰੋਲ ਕੀਤਾ ਆ ਆਮ ਆਦਮੀ ਪਾਰਟੀ ਨੇ, ਜਾਂ ਬੀਜੇਪੀ ਦਾ ਵੀ ਇਹ ਪੈਟਰਨ ਸੀਗਾ, ਉਹੀ ਸੇਮ ਆ ਕੇ ਆਮ ਆਦਮੀ ਪਾਰਟੀ ਨੇ ਕੀਤਾ ਹੈ। ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਰਿਸ਼ਵਤ ਆ ਉਹ ਚੈਨਲਾਂ ਨੂੰ ਦਿੱਤੀ ਜਾਂਦੀ ਹੈ। ਔਰ ਪਿੱਛੇ ਜੇ ਇੱਕ ਪ੍ਰੈਸ ਕਾਨਫਰੰਸ ਦਾ ਸ਼ਾਇਦ ਇਸੇ ਪ੍ਰੈਸ ਕਲੱਬ ਦੀ ਹੀ ਚਰਚਾ ਸੀਗੀ ਕਿ ਇੱਕ ਵਿਰੋਧੀ ਧਿਰ ਦੇ ਕਿਸੇ MLA ਨੇ ਪ੍ਰੈਸ ਕਾਨਫਰੰਸ ਕਰਨੀ ਸੀਗੀ ਤੇ ਚੱਲਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਛੱਡ ਕੇ ਚਲੇ ਗਏ ਸੀਗੇ। ਇਸ ਤਰ੍ਹਾਂ ਦੀਆਂ ਗੱਲਾਂ ਵਾਪਰੀਆਂ। ਸੋ ਪਰ ਇਹਦੇ ਵਿੱਚ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਲੋਕਾਂ ਦੇ ਨਾਲ, ਹੱਕ ਸੱਚ ਦੇ ਨਾਲ ਖੜੋਗੇ ਤਾਂ ਹੀ ਇੱਜ਼ਤ ਬਹਾਲੀ ਰਹੂਗੀ, ਚਾਹੇ ਉਹ ਮੀਡੀਆ ਆ। ਔਰ ਜਿਨ੍ਹਾਂ ਦਾ ਸੱਚ ਬੋਲਣ ਦਾ, ਸੱਚੀ ਗੱਲ ਨੂੰ ਸਾਹਮਣੇ ਲਿਆਉਣ ਦਾ ਫਰਜ਼ ਹੈਗਾ, ਉਹਨਾਂ ਨੂੰ ਆਪਣਾ ਫਰਜ਼ ਪਛਾਣਨਾ ਚਾਹੀਦਾ। ਔਰ ਇੱਕ ਗੱਲ ਇਹ ਹੈ ਕਿ ਇੱਕ ਦੋ ਘਟਨਾਵਾਂ ਕਰਕੇ ਠੀਕ ਹੈ, ਕ੍ਰਿਟਿਸਿਜ਼ਮ ਹੋਣਾ ਚਾਹੀਦਾ ਆ, ਪਰ ਕਿਸੇ ਨੂੰ ਇੰਨਾ ਜ਼ਿਆਦਾ ਲਕੀਰ ਤੋਂ ਪਰਾਂ ਵੀ ਨਹੀਂ ਧੱਕ ਦੇਣਾ ਚਾਹੀਦਾ ਕਿ ਫਿਰ ਉਹਦਾ ਵੀ ਇੱਧਰਲੇ ਪਾਸੇ ਨੂੰ ਆਉਣਾ ਹੋਵੇ। ਆਪਾਂ ਨੂੰ ਇਹ ਆਸ ਰੱਖਣੀ ਚਾਹੀਦੀ ਹੈ, ਜਾਂ ਜਿਹੜੇ ਵੀ ਆਪਣੇ ਸਹਿਯੋਗੀ ਹੈਗੇ ਨੇ ਮੀਡੀਆ ਵਾਲੇ, ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਕਿ ਭਾਈ ਠੀਕ ਹੈ, ਬਾਕੀ ਜੋ ਚੱਲਦਾ ਘੱਟੋ ਘੱਟ ਪੰਜਾਬ ਦੇ ਭਵਿੱਖ ਦੇ ਨਾਲ ਤਾਂ ਤੁਸੀਂ ਕੰਪਰੋਮਾਈਜ਼ ਜਿਹੜਾ ਹੈਗਾ ਉਹ ਨਾ ਕਰੋ ਨਾ, ਇੱਕ ਚੈਨਲ ਚਲਾਉਣ ਦੇ ਵਾਸਤੇ। ਔਰ ਚੈਨਲ ਬਾਕੀ ਵੀ ਚੱਲ ਰਹੇ ਆ ਜਿਹੜੇ ਇਸ ਮਸਲੇ ਨੂੰ ਕਵਰ ਕਰ ਰਹੇ, ਉਹ ਕਿਹੜੇ ਬੰਦ ਹੋ ਗਏ ਆ ਵੀ। ਇਸ ਕਰਕੇ ਇਸ ਗੱਲ ਨੂੰ ਖਿਆਲ 'ਚ ਰੱਖਣਾ, ਇਹ ਉਮੀਦ ਕਰਨੀ ਚਾਹੀਦੀ ਹੈ ਕਿ ਜੇਕਰ ਕੋਈ ਅੱਜ ਕਿਸੇ ਵੀ ਮੁਫਾਦ ਕਰਕੇ ਇਹਨਾਂ ਗੱਲਾਂ ਨੂੰ ਨਹੀਂ ਦਰਸਾ ਰਿਹਾ, ਤੇ ਕੱਲ੍ਹ ਨੂੰ ਜਦੋਂ ਇਹ ਮਸਲਾ ਲੋਕ ਲਹਿਰ ਬਣੂਗਾ ਤਾਂ ਜ਼ਰੂਰ ਲੋਕ ਮਤਲਬ ਮੀਡੀਆ ਜਿਹੜਾ ਹੈਗਾ ਉਹ ਕਵਰ ਕਰੂਗਾ। ਔਰ ਸਭ ਤੋਂ ਵੱਡੀ ਗੱਲ ਕਿਸਾਨ ਅੰਦੋਲਨ ਵਾਲੇ ਮਸਲੇ ਦੇ ਵਿੱਚ ਵੀ ਇਸ ਗੱਲ ਦੇ ਉੱਪਰ ਆਉਣੀ ਚਾਹੀਦੀ ਕਿ ਉਦੋਂ ਵੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਸੀਗੀ, ਉਦੋਂ ਕਿਉਂਕਿ ਲੋਕ ਉਸ ਮਸਲੇ ਦੇ ਨਾਲ ਆਣ ਖੜੇ ਹੋ ਗਏ ਸੀ, ਤੇ ਉਦੋਂ ਵੀ ਚੈਨਲਾਂ ਦੀ ਵੀ ਇਹ ਮਜਬੂਰੀ ਬਣ ਗਈ ਸੀ ਕਿ ਉਹ ਖੜੇ ਆ। ਇਹ ਗੱਲ ਠੀਕ ਹੈ ਕਿ ਅਜੇ ਸਾਰੇ ਨਹੀਂ ਆ ਰਹੇ, ਪਰ ਜਿਹੜੇ ਅੱਜ ਖੜੇ ਨੇ ਉਹਨਾਂ ਨੂੰ ਵੀ ਯਾਦ ਰੱਖਿਆ ਜਾਊਗਾ। ਔਰ ਉਹਨਾਂ ਦੇ ਡਟੇ ਰਹਿਣ ਦੇ ਨਾਲ ਹੀ ਇਹ ਉਮੀਦ ਰੱਖਣੀ ਚਾਹੀਦੀ ਕਿ ਜਿਹੜੇ ਅੱਜ ਇਸ ਗੱਲ ਨੂੰ ਨਹੀਂ ਚੁੱਕ ਰਹੇ, ਕੱਲ੍ਹ ਨੂੰ ਇਹਨੂੰ ਜ਼ਰੂਰ ਚੁੱਕਣਗੇ, ਕਿਉਂਕਿ ਆਖਰਕਾਰ ਗੱਲ ਜਿਹੜੀ ਹੈ ਉਹ ਤੁਹਾਡੀ, ਸਾਡੀ, ਕਿਸੇ ਚੈਨਲ ਦੀ, ਕਿਸੇ ਸਰਕਾਰ ਦੀ ਨਹੀਂ ਹੈਗੀ। ਇਹ ਪੰਜਾਬ ਦੀ ਆਪਣੇ ਭਵਿੱਖ ਦੀ ਗੱਲ ਹੈ। ਲੋਕਾਂ ਦੇ ਦੁਆਰਾ ਜਿਹੜੀਆਂ ਚੁਣੀਆਂ ਧਿਰਾਂ ਹੁੰਦੀਆਂ ਨੇ, ਚਾਹੇ ਉਹ ਪੰਜਾਬ ਸਰਕਾਰ ਦੀ ਗੱਲ ਹੋਵੇ, ਚਾਹੇ ਉਹ ਕੇਂਦਰ ਸਰਕਾਰ ਦੀ ਗੱਲ ਹੋਵੇ, ਤਾਂ ਕੀ ਲੱਗਦਾ ਹੈ ਕਿ ਜਦੋਂ ਲੋਕਾਂ ਦਾ ਅੰਦੋਲਨ ਚੱਲਦਾ ਹੈ, ਲੋਕ ਆਪਣੇ ਦੱਬੇ ਜਾ ਰਹੇ ਹੱਕਾਂ ਵਿਰੁੱਧ ਆਵਾਜ਼ ਚੁੱਕਦੇ ਨੇ, ਤਾਂ ਫਿਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀਆਂ ਕੀ ਹੁੰਦੀਆਂ ਜੇ ਸਰਕਾਰ ਇੱਕ ਪਾਸੇ ਤੋਂ ਹਟ ਜਾਂਦੀ ਹੈ, ਇੱਕ ਪਾਸੇ ਤੋਂ ਰੋਕ ਦਿੰਦੀ ਹੈ, ਕਿ ਫਿਰ ਦੂਜੇ ਪਾਸੇ ਤੋਂ ਵੀ ਹੋਰ ਸਨ੍ਹਾਂ ਲਾਈਆਂ ਜਾ ਸਕਦੀਆਂ? ਦੇਖੋ, ਇੰਡੀਆ ਦਾ ਪੋਲੀਟੀਕਲ ਸਿਸਟਮ ਜਿਹੜਾ ਆ ਉਹ ਲਗਭਗ ਸਾਰਾ ਸਟਰਕਚਰ ਉਹਦਾ ਫੇਲਿਅਰ ਹੋ ਗਿਆ ਉਹਦਾ, ਕਿਉਂਕਿ ਜਦੋਂ ਸਮਾਜ ਨੇ ਕਿਸੇ ਵੀ ਰਾਜਨੀਤਿਕ ਪ੍ਰਬੰਧ ਨੂੰ ਆਪਣੀਆਂ ਰਾਜਨੀਤਿਕ ਤਾਕਤਾਂ ਦਿੱਤੀਆਂ ਹੁੰਦੀਆਂ, ਇਸ ਗੱਲ ਦੇ ਲਈ ਦਿੱਤੀਆਂ ਹੁੰਦੀਆਂ ਕਿ ਲੋਕਾਂ ਦੀ ਭਲਾਈ ਹੋਵੇ, ਨਿਆਂ ਸਥਾਪਿਤ ਹੋਵੇ ਔਰ ਬਰਾਬਰਤਾ ਆਵੇ। ਔਰ ਇਹ ਗੱਲ ਇੰਡੀਆ ਦੇ ਵਿੱਚ ਇਸ ਤੋਂ ਬਿਲਕੁਲ ਉਲਟ ਗੱਲਾਂ ਵਾਪਰ ਰਹੀਆਂ। ਬੇਨਿਆਈ ਹੋ ਰਹੀ ਹੈ, ਕੁਦਰਤੀ ਸਾਧਨਾਂ ਦੀ ਲੁੱਟ ਹੋ ਰਹੀ ਹੈ, ਔਰ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਔਰ ਗੈਰ ਬਰਾਬਰੀ ਜਿਹੜੀ ਆ ਉਹ ਬਹੁਤ ਵੱਡੇ ਹੱਦ ਤੱਕ ਵੱਧ ਰਹੀ ਹੈ। ਸੋ ਉਹਦੇ ਵਿੱਚ ਸਮਾਜਿਕ ਸੰਸਥਾਵਾਂ ਦਾ ਰੋਲ ਪਹਿਲਾਂ ਦੇ ਨਾਲੋਂ ਵੱਧ ਗਿਆ, ਔਰ ਉਹਨਾਂ ਦੇ ਵਿੱਚ ਕਾਮਯਾਬੀ ਵੀ ਹੁੰਦੀ। ਆਪਾਂ ਦੇਖਿਆ ਕਿ ਇੱਕ ਵਿਪਰਵਾਦ ਦਾ ਬੜਾ ਜ਼ੋਰਾਵਰ ਰੱਥ ਜਿਹੜਾ ਆ ਉਹ 2014 ਤੋਂ ਚੜ੍ਹਨਾ ਸ਼ੁਰੂ ਹੋਇਆ। 19 ਦੇ ਵਿੱਚ ਉਹਦੀ ਰਫ਼ਤਾਰ ਅਤੇ ਉਹਦਾ ਵੇਗ ਬਹੁਤ ਜ਼ਿਆਦਾ ਤੇਜ਼ ਹੋ ਗਿਆ, ਪਰ 2020 ਦੇ ਵਿੱਚ ਜਦੋਂ ਇਹ ਖੇਤੀ ਵਾਲੇ ਕਾਨੂੰਨ ਬਣੇ ਤਾਂ ਉਦੋਂ ਲੋਕਾਂ ਨੇ ਇਸ ਗੱਲ ਨੂੰ ਸਮਝ ਲਿਆ। ਪੰਜਾਬ ਦੀ ਅਗਵਾਈ ਦੇ ਵਿੱਚ, ਜਾਂ ਪੰਜਾਬ ਹਰਿਆਣੇ ਦੀ ਇੱਕ ਸਾਂਝੀ ਅਗਵਾਈ ਦੇ ਵਿੱਚ, ਗੁਰੂ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਉਹ ਜਿਹੜਾ ਵਿਪਰਵਾਦ ਦਾ ਰੱਥ ਚੜ੍ਹਿਆ ਹੋਇਆ ਸੀ, ਉਹਨੂੰ ਬ੍ਰੇਕਾਂ ਲੱਗਦੀਆਂ ਆਪਾਂ ਸਾਰਿਆਂ ਨੇ ਦੇਖੀਆਂ, ਔਰ ਉਹ ਕਾਨੂੰਨ ਜਿਹੜੇ ਆ ਉਹ ਵਾਪਸ ਕਰਵਾਏ ਆ। ਬੁਨਿਆਦੀ ਗੱਲ ਇਹ ਹੈਗੀ ਹੈ ਕਿ ਕੀ ਇਸ ਮਸਲੇ ਨੂੰ ਲੋਕ ਆਪਣਾ ਮਸਲਾ ਸਮਝਦੇ ਨੇ? ਮਸਲਾ ਤਾਂ ਲੋਕਾਂ ਦਾ ਹੈਗਾ ਆ। ਸੋ ਜੇ ਉਹ ਸਮਝ ਲੈਣਗੇ ਤਾਂ ਇਹ ਫੈਸਲੇ ਰੁਕਵਾਏ ਜਾ ਸਕਦੇ ਆ। ਕਿਸਾਨੀ ਅੰਦੋਲਨ ਨੇ ਇਹ ਗੱਲ ਦਿਖਾਈ ਹੈ, ਔਰ ਉਹਦੇ ਵਿੱਚ ਇਹ ਗੱਲ ਜ਼ਰੂਰ ਰੱਖਣੀ ਚਾਹੀਦੀ ਕਿ ਜਿਹੜੀਆਂ ਧਿਰਾਂ ਲੀਡ ਕਰ ਰਹੀਆਂ ਉਹਨਾਂ ਨੂੰ ਪੈਰ ਜ਼ਮੀਨ ਦੇ ਉੱਪਰ ਲਾ ਕੇ ਚੰਗੀ ਤਰ੍ਹਾਂ ਨਿੱਠ ਕੇ
ਸੰਘਰਸ਼ ਜਿਹੜਾ ਆ ਉਹ ਦੇਣਾ ਪੈਣਾ, ਔਰ ਜਿਹੜੇ ਸਹਿਯੋਗ ਵਾਲੇ ਆ ਉਹ ਇਸ ਮਾਮਲੇ ਦੇ ਵਿੱਚ ਜ਼ਰੂਰ ਅੱਗੇ ਆਉਣਗੇ। ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀਆਂ ਕੁਝ ਧਿਰਾਂ ਨੇ, ਸਿੱਖ ਸਿਆਸਤ ਦੀ ਗੱਲ ਕੀਤੀ ਜਾਵੇ, ਚਾਹੇ ਜਿਹੜੀਆਂ ਹੋਰ ਸਮਾਜਿਕ ਜਥੇਬੰਦੀਆਂ ਨੇ, ਸਮਾਜਿਕ ਕਾਰਕੁਨ ਨੇ, ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਵਿਖਾਇਆ ਗਿਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਰਵੱਈਆ ਰਹਿੰਦਾ ਹੈ, ਜਾਂ ਫਿਰ ਜਿਹੜਾ ਲੋਕ ਲਹਿਰ ਬਣਦੀ ਹੈ, ਲੋਕ ਅੰਦੋਲਨ ਬਣਦਾ ਹੈ, ਤਾਂ ਕਿਸ ਤਰੀਕੇ ਦੇ ਉੱਪਰ ਪੂਰੀ ਪ੍ਰਕਿਰਿਆ ਰਹਿ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।